ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਗੱਲਾਂ ਬਾਤਾਂ ਦੀ ਤਕਰਾਰ, ਗੱਲਾਂ ਬਾਤਾਂ ਦੀ ਪੁਕਾਰ, ਲਫ਼ਜ਼ ਵੀ ਚੀਕਦੇ ਨੇ। ਹਾਂ, ਲਫ਼ਜ਼ ਵੀ ਚੀਕਦੇ ਨੇ ਔਰ ਲਫ਼ਜ਼ਾਂ ਦੀਆਂ ਚੀਕਾਂ ਹਾਰੀ ਸਾਰੀ ਨਹੀਂ ਸੁਣ ਸਕਦਾ। ਅੱਛਾ, ਲਫ਼ਜ਼ਾਂ ਦੀ ਵੀ ਯਾਰੀ ਹੁੰਦੀ ਹੈ, ਲਫ਼ਜ਼ਾਂ ਦਾ ਪਿਆਰ ਹੁੰਦਾ ਹੈ, ਲਫ਼ਜ਼ਾਂ ਦੇ ਨਾਲ ਅੰਦਰ ਦਾ ਤੁਹਾਡਾ ਇੱਕ ਤਾਲੁਕ ਹੁੰਦਾ ਹੈ। ਇਸੇ ਤਰ੍ਹਾਂ ਜਿਵੇਂ ਕੋਈ ਰਿਸ਼ਤਾ ਤੁਹਾਨੂੰ ਪਿਆਰਾ ਹੁੰਦਾ ਹੈ ਨਾ, ਅਤੇ ਇੱਕ ਤਾਂ ਉਹਦੀ ਸਾਰੀ ਦੀ ਸਾਰੀ ਕੈਫੀਅਤ ਤੁਸੀਂ ਉਹਦਾ ਚਿਹਰਾ ਵੇਖ ਕੇ ਜਿਹੜਾ ਉਹ ਲਾ ਲੈਂਦੇ ਹੋ। ਉਹਦੇ ਮੂੰਹ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਇਹ ਦੁੱਖ ਵਿੱਚ, ਸੁੱਖ ਵਿੱਚ ਕੋਈ ਗੱਲ ਲੁਕਾ ਰਿਹਾ, ਕੁਛ ਦੱਸਣਾ ਚਾਹ ਰਿਹਾ। ਅੱਛਾ, ਉਹ ਤੁਹਾਡੇ ਕੋਲੋਂ ਕੁਛ ਲੁਕਾ ਨਹੀਂ ਸਕਦਾ। ਉਹ ਜਿੱਡਾ ਮਰਜ਼ੀ ਵੱਡਾ ਕਾਰੀਗਰ ਹੋਵੇ, ਜਿੱਡਾ ਮਰਜ਼ੀ ਵੱਡਾ ਫਨਕਾਰ ਹੋਵੇ, ਵਜ੍ਹਾ ਪਤਾ ਕੀ ਹੈ ਕਿ ਤੁਹਾਡੀ ਉਹਦੇ ਨਾਲ ਪਿਓਰਿਟੀ ਜਿਹੜੀ ਹੈ, ਖਲੂਸ ਤੁਹਾਡਾ ਉਹਦੇ ਨਾਲ, ਖਲੂਸ ਹਮੇਸ਼ਾ ਅਸੀਂ ਕਹਿੰਦੇ ਨਾ ਖਾਲਸ ਪਨੇ ਤੋਂ ਜਿਹੜਾ ਹੁੰਦਾ ਹੈ ਉਹਦੇ ਤੋਂ ਖਲੂਸ ਹੁੰਦਾ ਹੈ। ਅਤੇ ਜਿਹਦੇ ਵਿੱਚ ਕੋਈ ਰਲਾ ਹੋਵੇ ਬਣਾਵਟ ਦਾ ਜਾਂ ਕੋਈ ਐਸਾ, ਅਤੇ ਉਹ ਫਿਰ ਖਾਲਸ 'ਤੇ ਨਹੀਂ ਨਾ ਰਹਿੰਦਾ। ਅਤੇ ਖਲੂਸ ਵਿੱਚ ਜਿਵੇਂ ਕੋਈ ਚੀਜ਼ ਨਹੀਂ ਤੁਸੀਂ ਲੁਕਾ ਸਕਦੇ ਜਾਂ ਤੁਹਾਡੇ ਕੋਲ ਲੁਕੀ ਨਹੀਂ ਰਹਿੰਦੀ, ਜਿਹਦੇ ਨਾਲ ਤੁਹਾਡਾ ਖਲੂਸ ਹੁੰਦਾ, ਜਿਹਦੇ ਨਾਲ ਤੁਹਾਡੀ ਜੁੜਤ ਹੁੰਦੀ ਹੈ। ਇਸੇ ਤਰ੍ਹਾਂ ਲਫ਼ਜ਼ਾਂ ਨਾਲ ਵੀ ਤੁਹਾਡੀ ਇੱਕ ਜੁੜਤ ਹੈ ਔਰ ਲਫ਼ਜ਼ਾਂ ਨਾਲ ਤੁਹਾਡਾ ਪਿਆਰ ਹੈ। ਜਿੰਨੀ ਤੁਹਾਡੀ ਉਹਨਾਂ ਨਾਲ ਖਾਲਿਸਤਨ ਇੱਕ ਤੁਹਾਡਾ ਉਹਨਾਂ ਨਾਲ ਤਲਕ ਹੋਏਗਾ, ਓਨਾ ਹੀ ਉਹ ਤੁਹਾਡੇ 'ਤੇ ਆਇਆ ਹੁੰਦੇ ਨੇ, ਓਨਾ ਹੀ ਤੁਹਾਡੇ 'ਤੇ ਖੁੱਲ੍ਹਦੇ ਨੇ, ਓਨਾ ਹੀ ਤੁਹਾਨੂੰ ਆਪਣਾ ਆਪ ਦੱਸਦੇ ਨੇ। ਉਹ ਤੁਹਾਡੇ ਕੋਲੋਂ ਕੁਛ ਲੁਕਾ ਨਹੀਂ ਸਕਦੇ। ਉਹਦੀਆਂ ਤਮਾਮ ਸਾਰੀਆਂ ਦੀਆਂ ਸਾਰੀਆਂ ਪਰਤਾਂ, ਉਹਦੇ ਸ਼ੇਡਸ, ਉਹਦੇ ਰੰਗ, ਉਹਦੀਆਂ ਬੁਝਾਰਤਾਂ ਤੁਹਾਡੇ ਸਾਹਮਣੇ ਸਾਰੀਆਂ ਆਪੇ ਉਲਝਣਾ ਸੁਲਝਦੀਆਂ ਜਾਂਦੀਆਂ ਨੇ, ਖੁੱਲ੍ਹਦੀਆਂ ਜਾਂਦੀਆਂ ਨੇ। ਸੋ ਇਹ ਤੁਹਾਡਾ ਇੱਕ ਕਿਸੇ ਸ਼ਖਸੀਅਤ ਨਾਲ, ਕਿਸੇ ਸ਼ੈ ਨਾਲ ਤਾਲੁਕ ਹੋਣਾ। ਅਸੀਂ ਕਹਿੰਦੇ ਇਹ ਕੰਧਾਂ, ਕੋਠੇ ਬੇਜਾਨ ਹੁੰਦੇ ਨੇ, ਜਾਂ ਅਸੀਂ ਬਾਹਰ ਕਿਤੇ ਜਾਂਦੇ, ਇਮਾਰਤਾਂ ਤੋਂ ਨਿਕਲ ਜਾਂਦੇ ਹਾਂ, ਕਿਸੇ ਨਜ਼ਾਰੇ 'ਚ ਨਿਕਲ ਜਾਂਦੇ ਹਾਂ, ਅਤੇ ਯਕੀਨ ਕਰੋ ਕਿ ਤੁਹਾਡੀ ਅਗਰ ਉਹਨਾਂ ਨਾਲ ਉਨਸੀਅਤ ਹੈ, ਤੁਹਾਡੀ ਉਹਨਾਂ ਨਾਲ ਜੁੜਤ ਹੈ, ਅਤੇ ਉਹ ਵੀ ਤੁਹਾਡੇ ਨਾਲ ਗੱਲਾਂ ਕਰਦੇ ਨੇ। ਉਹ ਵੀ ਕੁਛ ਨਹੀਂ ਲੁਕਾ ਸਕਦੇ, ਨਾ ਤਾਂ ਆਪਣੀ ਤਾਰੀਖ ਲੁਕਾ ਸਕਦੇ ਨੇ ਤੁਹਾਡੇ ਕੋਲੋਂ, ਔਰ ਨਾ ਆਉਣ ਵਾਲੇ ਵੇਲੇ ਦੀ ਕੋਈ ਗੱਲ ਤੁਹਾਡੇ ਕੋਲ ਲੁਕੀ ਰਹਿੰਦੀ ਹੈ। ਸੋ ਇਹ ਸਾਰੀ ਦੀ ਸਾਰੀ ਬਰਕਤ, ਸਾਰੀ ਦੀ ਸਾਰੀ ਜਿਹੜਾ ਇੱਕ ਇਨਾਮ ਹੈ, ਉਹ ਜੁੜਤ ਦਾ ਹੈ, ਤੁਹਾਡੀ ਪਿਓਰਿਟੀ ਦਾ ਹੈ, ਤੁਹਾਡੇ ਖਾਲਿਸਪਨ ਦਾ ਹੈ। ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਨੂੰ ਸੁਨੇਹੇ ਭੇਜ ਰਹੇ ਨੇ, ਇੱਕ ਰੰਗ ਸੁਣਨੇ ਆ। ਅਤੇ ਇੱਕ ਐਸੀ ਚੀਜ਼ ਮੈਂ ਤੁਹਾਨੂੰ ਸੁਣਾਉਣਾ ਚਾਹ ਰਿਹਾ, ਮੇਰੇ ਪਿਆਰੇ ਦੋਸਤ ਚੌਧਰੀ ਅਸਲਮ ਸਾਹਿਬ ਉਹਦੀ ਕਾਫੀ ਅਰਸੇ ਤੋਂ ਫਰਮਾਇਸ਼ ਕਰ ਰਹੇ ਨੇ, ਲੇਕਿਨ ਮੈਂ ਕੁਝ ਥੋੜ੍ਹੀ ਜਿਹੀ ਉਲਝਣ ਵਿੱਚ ਪਿਆ ਹੋਇਆ, ਔਰ ਮੈਂ ਚਾਹਾਂਗਾ ਜ਼ਰੂਰ ਉਹ ਤੁਹਾਨੂੰ ਸੁਣਾਉਣਾ। ਮੇਰੇ ਕੋਲ ਕਾਫੀ ਸਾਰੇ ਮੈਸੇਜ ਜਿਹੜੇ ਸੁਨੇਹੇ ਆਏ ਨੇ, ਮੈਂ ਉਹਨਾਂ 'ਚੋਂ ਕੁਛ ਤੁਹਾਡੇ ਨਾਲ ਸ਼ੇਅਰ ਕਰ ਲਵਾਂ। ਜਨਾਬ ਅਮਜਦ ਪਰਵੇਜ਼ ਸਾਹਿਬ, ਬਹੁਤ ਮੁਹੱਬਤ, ਬਹੁਤ ਪਿਆਰ ਤੁਹਾਡਾ ਸੁਨੇਹਾ ਆਇਆ। ਔਰ ਚੌਧਰੀ ਅਸਲਮ ਸਾਹਿਬ ਹਮੇਸ਼ਾ ਵਾਂਗ ਸਭ ਤੋਂ ਪਹਿਲੇ ਉਹਨਾਂ ਨੇ, ਔਰ ਜਨਾਬ ਅਸਲਮ ਮਲਵੀ ਸਾਹਿਬ, ਤੁਹਾਡੀ ਬਹੁਤ ਮੁਹੱਬਤ, ਬਹੁਤ ਪਿਆਰ। ਅੱਜ ਵੀ ਗਲੇ ਵਿੱਚ ਮੇਰੇ ਕੁਛ ਮਾਮਲਾ ਹੈ, ਅਗਰ ਕੋਈ ਤੁਹਾਨੂੰ ਥੋੜ੍ਹਾ ਜਿਹਾ ਪ੍ਰੋਬਲਮ ਹੋਵੇ ਤਾਂ ਮੈਂ ਮਾਜ਼ਰਤ ਚਾਹੁੰਦਾ जी। भट्ट साहब, हक मौजूद सदा मौजूद, बहुत मेहरबानी। सलामत रहो, खुश रहो, आबाद रहो। और हाँ, बहुत मेहरबानी जनाब अमजद परवेज़ साहब, बहुत मेहरबानी, शुक्रिया। और तुसी एक दो मैसेज होर भेजे ने, मैं ज़रूर वो भी ऑन एयर करना वा। और एक रंग सुनने